ਅਗਲੀ ਜਿਹੜੀ ਖਬਰ ਆ ਉਹ ਆਈਸ ਦੇ ਨਾਲ ਜੁੜੀ ਹੋਈ ਆ। ਆਈਸ ਇੱਕ ਆਪਰੇਸ਼ਨ ਦੇ ਦੌਰਾਨ ਆਈਸ ਦੀ ਗੋਲੀ ਦੇ ਕਰਕੇ 2 ਜਣੇ ਜਿਹੜੇ ਨੇ ਉਹ ਜ਼ਖਮੀ ਹੋ ਗਏ ਨੇ ਤੇ ਉਹਨਾਂ ਨੂੰ ਹਸਪਤਾਲ ਪਹੁੰਚਾਉਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਵਾਰਦਾਤ ਆ ਬੁੱਧਵਾਰ ਨੂੰ ਵਾਪਰੀ ਸੀ ਤੇ ਜਿਹੜੇ ਇੱਕ ਮਾਈਗ੍ਰੈਂਟ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਹੜਾ ਇੱਕ ਵੈਨ ਚਲਾ ਰਿਹਾ ਸੀਗਾ ਤੇ ਇੱਕ ਜਿਹੜਾ ਇਮੀਗ੍ਰੇਸ਼ਨ ਆਫਿਸਰ ਆ ਉਹਦੇ ਵਿੱਚ ਇਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਨਤੀਜਾ ਇਹ ਨਿਕਲਿਆ ਕਿ ਇੱਕ ਜਿਹੜਾ ਹੋਰ ਪੈਸੇਂਜਰ ਆ ਉਹ ਇੰਜਰਡ ਹੋਇਆ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਦੱਸਣ ਦੇ ਮੁਤਾਬਕ ਡੀਐਚਐਸ ਨੇ ਦੱਸਿਆ ਵੀ ਆਈਸ ਆਫਿਸਰ ਜਿਹੜੇ ਸੀਗੇ ਉਹਨਾਂ ਨੇ ਕੰਡਕਟ ਕੀਤਾ ਸੀਗਾ ਇੱਕ ਆਪਰੇਸ਼ਨ ਬਾਲਟੀਮੋਰ ਸਬਬ ਤੇ ਜਿਹੜਾ ਗਲੈਨ ਬਰਨੀ ਦੇ ਇਲਾਕਿਆਂ ਦੇ ਵਿੱਚ। ਜਦੋਂ ਕਹਿੰਦੇ ਉਹ ਇੱਕ ਵੈਨ ਕੋਲੇ ਪਹੁੰਚੇ ਤਾਂ ਉੱਥੋਂ ਜਿਹੜਾ ਡਰਾਈਵਰ ਸੀਗਾ, ਜਿਹਦੀ ਕਿ ਬਾਅਦ ਦੇ ਵਿੱਚ ਆਇਡੈਂਟੀਫਾਈਡ ਕੀਤਾ ਗਿਆ ਟਿਆਗੋ ਅਲੈਗਜ਼ੈਂਡਰੇ ਸੂਸਾ ਮਾਰਟਿਨ, ਤੇ ਉਹ ਕਹਿੰਦਾ ਵੀ ਉਹਨੇ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਉਹ ਨਾਲ ਹੀ ਉਹਨੇ ਇਹ ਵੀ ਕਿਹਾ ਵੀ ਮੈਂ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਕੰਪਲਾਈ ਨਹੀਂ ਕਰਨਾ ਤੇ ਥ੍ਰੈਟ ਕੀਤਾ ਉਹਨੇ ਵੀ ਮੈਂ ਤੁਹਾਨੂੰ ਜਿਹੜਾ ਹਾਰਮ ਕਰ ਦੂੰਗਾ। ਤੇ ਉਸ ਤੋਂ ਬਾਅਦ ਕਹਿੰਦੇ ਵੀ ਜਿਹੜੇ ਫੈਡਰਲ ਆਫੀਸ਼ੀਅਲ ਸੀਗੇ ਉਹਨਾਂ ਨੇ ਵੈਪਨਸ ਆਪਣੇ ਕੱਢ ਲਏ ਤੇ ਡਰਾਈਵਰ ਉਹਨੇ ਫਿਰ ਵੀ ਵਾਰ-ਵਾਰ ਕਹਿਣ ਤੇ ਜਿਹੜਾ ਰਿਫਿਊਜ਼ ਕੀਤਾ ਹਰ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਪਲਾਈ ਕਰਨ ਨੂੰ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਫਿਰ ਉਸ ਤੋਂ ਬਾਅਦ ਜਿਹੜੀ ਅਧਿਕਾਰੀਆਂ ਨੇ ਗੋਲੀ ਚਲਾਈ ਤੇ ਵੈਨ ਜਿਹੜੀ ਆ ਉਹ ਆਈਸ ਦੇ ਆਫਿਸਰਸ ਦੇ ਵਿੱਚ ਵੀ ਮਾਰਨ ਦੀ ਉਹਨੇ ਕੋਸ਼ਿਸ਼ ਕੀਤੀ ਸੀਗੀ ਤੇ ਇਸ ਆਪਣੀ ਜਾਨ ਨੂੰ ਖਤਰਾ ਦੇਖਦਿਆਂ ਕਹਿੰਦੇ ਤੇ ਪਬਲਿਕ ਸੇਫਟੀ ਨੂੰ ਦੇਖਦਿਆਂ ਫਿਰ ਆਈਸ ਆਫਿਸਰਸ ਨੇ ਕਹਿੰਦੇ ਕਿ ਡਿਫੈਂਸਿਵਲੀ ਫਾਈਟ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਸੂਜ਼ਾ ਮਾਰਟਿਨ ਆ ਉਹ ਕਹਿੰਦੇ ਵੀ ਉਹਨੇ 2 ਬਿਲਡਿੰਗਾਂ ਦੇ ਵਿਚਾਲੇ ਆਪਣੀ ਜਿਹੜੀ ਕਾਰ ਆ ਫਸਾ ਦਿੱਤੀ ਤੇ ਉਹਦੇ ਨਾਲ ਹੀ ਇੱਕ ਹੋਰ ਜਿਹੜਾ ਪੈਸੇਂਜਰ ਸੀਗਾ ਉਹ ਵੀ ਇੰਜਰਡ ਹੋ ਗਿਆ। ਬਾਅਦ ਦੇ ਵਿੱਚ ਡਰਾਈਵਰ ਨੂੰ ਤੇ ਪੈਸੇਂਜਰ ਨੂੰ ਜਿਹੜਾ ਉਹ ਲੋਕਲ ਹਸਪੀਟਲ ਦੇ ਵਿੱਚ ਲਿਜਾਇਆ ਗਿਆ, ਜਿੱਥੇ ਉਹਨਾਂ ਨੂੰ ਇਹ ਐਕਸਪੈਕਟ ਕੀਤਾ ਜਾ ਰਿਹਾ ਕਿ ਉਹਨਾਂ ਨੇ ਰਿਕਵਰੀ ਕੀਤੀ ਆ। ਆਈਸ ਆਫਿਸਰਸ ਨੇ ਕਿਹਾ ਕਿ ਸਾਨੂੰ ਕੋਈ ਗੰਭੀਰ ਸੱਟਾਂ ਨਹੀਂ ਲੱਗੀਆਂ, ਪਰ ਕਹਿੰਦੇ ਕਿ ਡੀਐਚਐਸ ਨੇ ਇਹ ਗੱਲ ਦੱਸੀ ਹੈ ਕਿ ਡਰਾਈਵਰ ਤੇ ਪੈਸੇਂਜਰ ਜਿਹੜੇ ਨੇ ਉਹ ਕੰਟਰੀ ਦੇ ਵਿੱਚ ਇਲੀਗਲੀ ਰਹਿ ਰਹੇ ਸੀ ਤੇ ਇਹ ਜਿਹੜਾ ਇਨਸੀਡੈਂਟ ਆ ਉਹ ਅੰਡਰ ਦੀ ਇਨਵੈਸਟੀਗੇਸ਼ਨ ਆ। ਸੋ ਆਪਾਂ ਨੂੰ ਪਤਾ ਹੀ ਹੈ ਵੀ ਆਈਸ ਦੀਆਂ ਰੇਡਾਂ ਦੇ ਵਿੱਚ ਬਹੁਤ ਸਾਰਾ ਕੁਛ ਅਜਿਹਾ ਵਾਪਰਿਆ ਜਿਹਦੇ ਵਿੱਚ ਲੋਕਾਂ ਨੇ ਬਾਅਦ ਦੇ ਵਿੱਚ ਉਸ ਆਪਰੇਸ਼ਨ ਨੂੰ ਕੰਡਕਟ ਕਰਨ ਤੇ ਵੀ ਥੋੜਾ ਜਿਹਾ ਜਿਹੜਾ ਉਹ ਇਤਰਾਜ਼ ਪ੍ਰਗਟਾਇਆ ਜਾਂ ਢੰਗ ਤਰੀਕੇ ਤੇ ਇਤਰਾਜ਼ ਪ੍ਰਗਟਾਇਆ ਤੇ ਇਹਦੇ ਨਾਲ ਮਹਿਕਮੇ ਦਾ ਕਹਿਣਾ ਹੈ ਕਿ ਜਦੋਂ ਲੋਕਾਂ ਦੇ ਕੋਲ ਅਸੀਂ ਅਪਰੋਚ ਕਰਦੇ ਹਾਂ, ਲੋਕਾਂ ਦੇ ਕੋਲੇ ਜਾਂਦੇ ਹਾਂ ਤਾਂ ਫਿਰ ਕਈ ਵਾਰੀ ਉਹ ਹਿੰਸਕ ਹੋ ਜਾਂਦੇ ਨੇ, ਵਾਇਲੈਂਟ ਹੋ ਜਾਂਦੇ ਨੇ ਜੀ। ਅਗਲੀ ਜਿਹੜੀ ਖਬਰ ਆ ਉਹ ਆਈਸ ਦੇ ਨਾਲ ਜੁੜੀ ਹੋਈ ਆ। ਆਈਸ ਇੱਕ ਆਪਰੇਸ਼ਨ ਦੇ ਦੌਰਾਨ ਆਈਸ ਦੀ ਗੋਲੀ ਦੇ ਕਰਕੇ 2 ਜਣੇ ਜਿਹੜੇ ਨੇ ਉਹ ਜ਼ਖਮੀ ਹੋ ਗਏ ਨੇ ਤੇ ਉਹਨਾਂ ਨੂੰ ਹਸਪਤਾਲ ਪਹੁੰਚਾਉਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਵਾਰਦਾਤ ਆ ਬੁੱਧਵਾਰ ਨੂੰ ਵਾਪਰੀ ਸੀ ਤੇ ਜਿਹੜੇ ਇੱਕ ਮਾਈਗ੍ਰੈਂਟ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਹੜਾ ਇੱਕ ਵੈਨ ਚਲਾ ਰਿਹਾ ਸੀਗਾ ਤੇ ਇੱਕ ਜਿਹੜਾ ਇਮੀਗ੍ਰੇਸ਼ਨ ਆਫਿਸਰ ਆ ਉਹਦੇ ਵਿੱਚ ਇਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਨਤੀਜਾ ਇਹ ਨਿਕਲਿਆ ਕਿ ਇੱਕ ਜਿਹੜਾ ਹੋਰ ਪੈਸੇਂਜਰ ਆ ਉਹ ਇੰਜਰਡ ਹੋਇਆ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਦੱਸਣ ਦੇ ਮੁਤਾਬਕ ਡੀਐਚਐਸ ਨੇ ਦੱਸਿਆ ਵੀ ਆਈਸ ਆਫਿਸਰ ਜਿਹੜੇ ਸੀਗੇ ਉਹਨਾਂ ਨੇ ਕੰਡਕਟ ਕੀਤਾ ਸੀਗਾ ਇੱਕ ਆਪਰੇਸ਼ਨ ਬਾਲਟੀਮੋਰ ਸਬਬ ਤੇ ਜਿਹੜਾ ਗਲੈਨ ਬਰਨੀ ਦੇ ਇਲਾਕਿਆਂ ਦੇ ਵਿੱਚ। ਜਦੋਂ ਕਹਿੰਦੇ ਉਹ ਇੱਕ ਵੈਨ ਕੋਲੇ ਪਹੁੰਚੇ ਤਾਂ ਉੱਥੋਂ ਜਿਹੜਾ ਡਰਾਈਵਰ ਸੀਗਾ, ਜਿਹਦੀ ਕਿ ਬਾਅਦ ਦੇ ਵਿੱਚ ਆਇਡੈਂਟੀਫਾਈਡ ਕੀਤਾ ਗਿਆ ਟਿਆਗੋ ਅਲੈਗਜ਼ੈਂਡਰੇ ਸੂਸਾ ਮਾਰਟਿਨ, ਤੇ ਉਹ ਕਹਿੰਦਾ ਵੀ ਉਹਨੇ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਉਹ ਨਾਲ ਹੀ ਉਹਨੇ ਇਹ ਵੀ ਕਿਹਾ ਵੀ ਮੈਂ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਕੰਪਲਾਈ ਨਹੀਂ ਕਰਨਾ ਤੇ ਥ੍ਰੈਟ ਕੀਤਾ ਉਹਨੇ ਵੀ ਮੈਂ ਤੁਹਾਨੂੰ ਜਿਹੜਾ ਹਾਰਮ ਕਰ ਦੂੰਗਾ। ਤੇ ਉਸ ਤੋਂ ਬਾਅਦ ਕਹਿੰਦੇ ਵੀ ਜਿਹੜੇ ਫੈਡਰਲ ਆਫੀਸ਼ੀਅਲ ਸੀਗੇ ਉਹਨਾਂ ਨੇ ਵੈਪਨਸ ਆਪਣੇ ਕੱਢ ਲਏ ਤੇ ਡਰਾਈਵਰ ਉਹਨੇ ਫਿਰ ਵੀ ਵਾਰ-ਵਾਰ ਕਹਿਣ ਤੇ ਜਿਹੜਾ ਰਿਫਿਊਜ਼ ਕੀਤਾ ਹਰ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਪਲਾਈ ਕਰਨ ਨੂੰ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਫਿਰ ਉਸ ਤੋਂ ਬਾਅਦ ਜਿਹੜੀ ਅਧਿਕਾਰੀਆਂ ਨੇ ਗੋਲੀ ਚਲਾਈ ਤੇ ਵੈਨ ਜਿਹੜੀ ਆ ਉਹ ਆਈਸ ਦੇ ਆਫਿਸਰਸ ਦੇ ਵਿੱਚ ਵੀ ਮਾਰਨ ਦੀ ਉਹਨੇ ਕੋਸ਼ਿਸ਼ ਕੀਤੀ ਸੀਗੀ ਤੇ ਇਸ ਆਪਣੀ ਜਾਨ ਨੂੰ ਖਤਰਾ ਦੇਖਦਿਆਂ ਕਹਿੰਦੇ ਤੇ ਪਬਲਿਕ ਸੇਫਟੀ ਨੂੰ ਦੇਖਦਿਆਂ ਫਿਰ ਆਈਸ ਆਫਿਸਰਸ ਨੇ ਕਹਿੰਦੇ ਕਿ ਡਿਫੈਂਸਿਵਲੀ ਫਾਈਟ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਸੂਜ਼ਾ ਮਾਰਟਿਨ ਆ ਉਹ ਕਹਿੰਦੇ ਵੀ ਉਹਨੇ 2 ਬਿਲਡਿੰਗਾਂ ਦੇ ਵਿਚਾਲੇ ਆਪਣੀ ਜਿਹੜੀ ਕਾਰ ਆ ਫਸਾ ਦਿੱਤੀ ਤੇ ਉਹਦੇ ਨਾਲ ਹੀ ਇੱਕ ਹੋਰ ਜਿਹੜਾ ਪੈਸੇਂਜਰ ਸੀਗਾ ਉਹ ਵੀ ਇੰਜਰਡ ਹੋ ਗਿਆ। ਬਾਅਦ ਦੇ ਵਿੱਚ ਡਰਾਈਵਰ ਨੂੰ ਤੇ ਪੈਸੇਂਜਰ ਨੂੰ ਜਿਹੜਾ ਉਹ ਲੋਕਲ ਹਸਪੀਟਲ ਦੇ ਵਿੱਚ ਲਿਜਾਇਆ ਗਿਆ, ਜਿੱਥੇ ਉਹਨਾਂ ਨੂੰ ਇਹ ਐਕਸਪੈਕਟ ਕੀਤਾ ਜਾ ਰਿਹਾ ਕਿ ਉਹਨਾਂ ਨੇ ਰਿਕਵਰੀ ਕੀਤੀ ਆ। ਆਈਸ ਆਫਿਸਰਸ ਨੇ ਕਿਹਾ ਕਿ ਸਾਨੂੰ ਕੋਈ ਗੰਭੀਰ ਸੱਟਾਂ ਨਹੀਂ ਲੱਗੀਆਂ, ਪਰ ਕਹਿੰਦੇ ਕਿ ਡੀਐਚਐਸ ਨੇ ਇਹ ਗੱਲ ਦੱਸੀ ਹੈ ਕਿ ਡਰਾਈਵਰ ਤੇ ਪੈਸੇਂਜਰ ਜਿਹੜੇ ਨੇ ਉਹ ਕੰਟਰੀ ਦੇ ਵਿੱਚ ਇਲੀਗਲੀ ਰਹਿ ਰਹੇ ਸੀ ਤੇ ਇਹ ਜਿਹੜਾ ਇਨਸੀਡੈਂਟ ਆ ਉਹ ਅੰਡਰ ਦੀ ਇਨਵੈਸਟੀਗੇਸ਼ਨ ਆ। ਸੋ ਆਪਾਂ ਨੂੰ ਪਤਾ ਹੀ ਹੈ ਵੀ ਆਈਸ ਦੀਆਂ ਰੇਡਾਂ ਦੇ ਵਿੱਚ ਬਹੁਤ ਸਾਰਾ ਕੁਛ ਅਜਿਹਾ ਵਾਪਰਿਆ ਜਿਹਦੇ ਵਿੱਚ ਲੋਕਾਂ ਨੇ ਬਾਅਦ ਦੇ ਵਿੱਚ ਉਸ ਆਪਰੇਸ਼ਨ ਨੂੰ ਕੰਡਕਟ ਕਰਨ ਤੇ ਵੀ ਥੋੜਾ ਜਿਹਾ ਜਿਹੜਾ ਉਹ ਇਤਰਾਜ਼ ਪ੍ਰਗਟਾਇਆ ਜਾਂ ਢੰਗ ਤਰੀਕੇ ਤੇ ਇਤਰਾਜ਼ ਪ੍ਰਗਟਾਇਆ ਤੇ ਇਹਦੇ ਨਾਲ ਮਹਿਕਮੇ ਦਾ ਕਹਿਣਾ ਹੈ ਕਿ ਜਦੋਂ ਲੋਕਾਂ ਦੇ ਕੋਲ ਅਸੀਂ ਅਪਰੋਚ ਕਰਦੇ ਹਾਂ, ਲੋਕਾਂ ਦੇ ਕੋਲੇ ਜਾਂਦੇ ਹਾਂ ਤਾਂ ਫਿਰ ਕਈ ਵਾਰੀ ਉਹ ਹਿੰਸਕ ਹੋ ਜਾਂਦੇ ਨੇ, ਵਾਇਲੈਂਟ ਹੋ ਜਾਂਦੇ ਨੇ ਜੀ।